ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ RCN ਤੇ ਸਪੈਕਟਰਮ ਕੇਬਲ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ 5 ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ CPN, ਜਾਦੂ TV, roku TV, ਸ਼ਾਵਾ TV, TV84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਬੀਤੇ ਦਿਨੀ ਭਾਰਤ ਦੀ ਸੁਪਰੀਮ ਕੋਰਟ ਵੱਲੋਂ ਇੱਕ ਫੈਸਲਾ ਕੀਤਾ ਗਿਆ ਕਿ 1984 ਦੇ ਸਿੱਖ ਕਤਲੇਆਮ ਦੇ ਮਾਮਲੇ ਦੇ ਵਿੱਚ 186 ਜਿਹੜੇ ਮਾਮਲੇ ਨੇ ਜਿਹਦੇ ਤੇ ਪਹਿਲਾਂ ਵੀ SIT ਯਾਨੀ ਕਿ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣੀ ਹੋਈ ਸੀ, ਉਹਦੇ ਤੇ ਇੱਕ ਨਵੀਂ SIT ਦਾ ਗਠਨ ਕੀਤਾ ਗਿਆ। ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਜਿਹੜੀ ਪਿਛਲੀ SIT ਜਿਹੜੀ ਪਿਛਲੇ ਸਾਲ ਬਣਾਈ ਗਈ ਸੀ ਉਹਦੇ ਤੇ ਪ੍ਰੋਪਰਲੀ ਉਸ SIT ਨੇ ਕੰਮ ਨਹੀਂ ਕੀਤਾ ਤੇ ਇਹਨਾਂ ਕੇਸਾਂ ਦੀ ਜਿਹੜੀ ਜਾਂਚ ਸੀਗੀ 186 ਮਾਮਲੇ ਸਿੱਖ ਕਤਲੇਆਮ ਦੇ, ਉਹਨਾਂ ਦੀ ਜਾਂਚ ਦੇ ਵਿੱਚ ਕੋਈ ਵਾਧਾ ਨਹੀਂ ਹੋਇਆ, ਜਾਂਚ ਅੱਗੇ ਨਹੀਂ ਵੱਧ ਸਕੀ। ਇਸ ਲਈ ਨਵੀਂ ਜਿਹੜੀ SIT ਹੈ ਉਹ ਬਣਾਈ ਜਾ ਰਹੀ ਹੈ। ਜਦੋਂ ਅਸੀਂ 1984 ਦੇ ਸਿੱਖ ਕਤਲੇਆਮ ਦੀ ਗੱਲ ਕਰਦੇ ਹਾਂ ਤਾਂ ਇਹ ਆਮ ਦੇਖਣ ਨੂੰ ਮਿਲਦਾ ਹੈ ਕਿ ਉਦੋਂ ਤੋਂ ਲੈ ਕੇ ਹੁਣ ਤੱਕ ਕੇਂਦਰ ਦੇ ਵਿੱਚ ਕਈ ਸਰਕਾਰਾਂ ਬਦਲ ਚੁੱਕੀਆਂ ਨੇ। ਹਰ ਵਾਰ ਨਵੀਆਂ ਸਰਕਾਰਾਂ ਨਵੇਂ ਵਾਅਦੇ ਕਰਦੀਆਂ ਨੇ ਤੇ ਨਵੀਆਂ SITs, ਕਮਿਸ਼ਨਸ, ਜਾਂਚ ਕਮਿਸ਼ਨ ਜਿਹੜੇ ਨੇ ਉਹ ਬਣਾਏ ਜਾਂਦੇ ਨੇ। ਕਈਆਂ ਦੀਆਂ ਰਿਪੋਰਟਾਂ ਵੀ ਆਈਆਂ ਨੇ ਪਰ ਉਹ ਜਨਤਕ ਨਹੀਂ ਕੀਤੀਆਂ ਜਾਂਦੀਆਂ ਜਾਂ ਸਰਕਾਰੀ ਦਰਬਾਰੇ ਜਿਹੜੀ ਉਹਨਾਂ ਦੀ ਇੰਪਲੀਮੈਂਟੇਸ਼ਨ ਹੁੰਦੀ ਹੈ ਉਹਨਾਂ ਤੇ ਕੰਮ ਅੱਗੇ ਨਹੀਂ ਕੀਤਾ ਜਾਂਦਾ। ਸੋ ਇਸ ਵਾਰ ਜਿਹੜਾ ਇਹ ਦੁਬਾਰਾ ਸੁਪਰੀਮ ਕੋਰਟ ਵੱਲੋਂ SIT ਬਣਾਏ ਜਾਣ ਦਾ ਫੈਸਲਾ ਇਹ ਕੀ ਮਾਇਨੇ ਰੱਖਦਾ ਹੈ ਕਿ ਸਿੱਖ ਕੌਮ ਭਾਰਤ ਦੇ ਜੁਡੀਸ਼ੀਅਲ ਸਿਸਟਮ ਦੇ ਵਿੱਚੋਂ ਇਨਸਾਫ ਦੀ ਉਮੀਦ ਰੱਖ ਸਕਦੀ ਹੈ ਤੇ ਓਵਰਆਲ ਇਹ ਕੀ ਸਥਿਤੀ ਬਣੀ ਹੋਈ ਹੈ, ਇਸ ਬਾਬਤ ਅੱਜ ਅਸੀਂ ਗੱਲਬਾਤ ਕਰਾਂਗੇ। ਇਹ ਸਾਰੀ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਦਿੱਲੀ ਤੋਂ ਉੱਘੇ ਪੱਤਰਕਾਰ ਸਰਦਾਰ ਗੁਰਚਰਨ ਸਿੰਘ ਬੱਬਰ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਬੱਬਰ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਬੱਬਰ ਸਾਹਿਬ, ਜਿਵੇਂ ਇਹ ਜਿਹੜੀ SIT ਦੁਬਾਰਾ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਹੈ, ਇਹਦੇ ਵਿੱਚ ਦਿੱਲੀ ਹਾਈ ਕੋਰਟ ਦੇ ਜਿਹੜੇ ਜਸਟਿਸ ਢੀਂਗਰਾ ਹੈਗੇ ਆ ਉਹ ਵੀ ਮੌਜੂਦ ਨੇ ਇਸ ਬੈਂਚ ਦੇ ਵਿੱਚ। ਤੇ ਜਦੋਂ ਅਸੀਂ ਪੁਰਾਣਾ ਇਹਦਾ ਪਿਛੋਕੜ ਦੇਖਦੇ ਹਾਂ, ਮੈਂ ਥੋੜ੍ਹਾ ਜਿਹਾ ਅਗਲੇਰੀ ਗੱਲ ਕਰਨ ਤੋਂ ਪਹਿਲਾਂ ਪਿਛੋਕੜ ਬਾਰੇ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ, ਕਿਉਂਕਿ ਇਹਦੇ ਤੋਂ ਪਹਿਲਾਂ ਵੀ ਇੱਕ SIT ਸੀ ਜਿਹੜੀ 186 ਮਾਮਲਿਆਂ ਦੀ, ਸਿੱਖ ਕਤਲੇਆਮ ਦੇ ਨਾਲ ਸੰਬੰਧਿਤ ਮਾਮਲਿਆਂ ਦੀ ਜਾਂਚ ਕਰ ਰਹੀ ਸੀ। ਉਹਦੀ ਕਾਰਗੁਜ਼ਾਰੀ ਕੀ ਹੈ ਤੇ ਉਹਦੇ ਤੋਂ ਵੀ ਜਦੋਂ ਅਸੀਂ ਪਿੱਛੇ ਜਾ ਕੇ ਦੇਖਦੇ ਹਾਂ ਤਾਂ ਓਵਰਆਲ ਇਹ ਜਿਹੜਾ SIT ਨਵੀਆਂ ਬਣਾਉਣ ਦਾ ਵਰਤਾਰਾ ਹੈਗਾ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਜਾਂਚ ਕਮਿਸ਼ਨ ਵੀ ਬਣ ਜਾਂਦੇ ਨੇ, SITs ਬਣ ਜਾਂਦੀਆਂ ਨੇ, ਪਰ ਉਹਨਾਂ ਚੋਂ ਨਿਕਲਦਾ ਕੁਛ ਨਹੀਂ ਹੈਗਾ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਅਮਰਵੀਰ ਜੀ, ਇਹ ਮਾਮਲਾ 34 ਸਾਲ ਦਾ ਹੈ ਔਰ ਇਸ 34 ਸਾਲ ਦੇ ਸਫ਼ਰ ਦੇ ਵਿੱਚ 15 ਤੋਂ ਵੱਧ ਕਮੇਟੀਆਂ ਤੇ ਕਮਿਸ਼ਨ ਬਣ ਚੁੱਕੇ ਨੇ ਔਰ ਇਸ ਤੋਂ ਵੱਡੇ ਕਮਿਸ਼ਨ ਤੇ ਕਮੇਟੀਆਂ ਬਣ ਚੁੱਕੀਆਂ ਨੇ ਜੀ। ਸਭ ਤੋਂ ਪਹਿਲਾਂ ਤਾਂ ਸੁਪਰੀਮ ਕੋਰਟ ਦੇ ਜੱਜ, ਸੀਨੀਅਰ ਜੱਜ ਜਿਹੜੇ ਬਾਅਦ ਵਿੱਚ ਚੀਫ ਜਸਟਿਸ ਆਫ ਇੰਡੀਆ ਬਣੇ, ਜਸਟਿਸ ਮਿਸ਼ਰਾ, ਉਹਨਾਂ ਦਾ ਕਮਿਸ਼ਨ 1985 ਵਿੱਚ ਬਣਿਆ, ਅੱਜ ਤੋਂ 33 ਸਾਲ ਪਹਿਲਾਂ। ਗੱਲ ਸਮਝਣ ਵਾਲੀ ਹੈ ਔਰ ਗੱਲ ਜਿਹੜੀ ਹੈ ਉਹ ਇਸ ਕਰਕੇ ਜਿਹੜੀ ਨਵੀਂ ਜਨਰੇਸ਼ਨ ਹੈ ਉਹਨਾਂ ਨੂੰ ਗੱਲਾਂ ਨਹੀਂ ਪਤਾ। ਇਹ ਸਫ਼ਰ ਜਿਹੜਾ ਹੈ ਉਹਨਾਂ ਨੂੰ ਪਤਾ ਹੈ ਜਿਨ੍ਹਾਂ ਦੀ ਉਮਰ 45 ਸਾਲ ਤੋਂ ਵੱਧ ਹੈ ਜੀ। 45 ਸਾਲ ਤੋਂ ਥੱਲੇ ਵਾਲੇ ਲੋਕਾਂ ਨੂੰ ਤੇ ਇਸ ਮਾਮਲੇ ਦਾ ਕੁਝ ਜ਼ਿਆਦਾ ਪਤਾ ਨਹੀਂ, ਸਿਰਫ ਇਤਨਾ ਪਤਾ ਹੈ ਕਿ ਕਤਲੇਆਮ ਹੋਇਆ ਜੀ। ਜਿਹੜੀਆਂ ਇਹ ਕਮੇਟੀਆਂ ਬਣੀਆਂ, ਇਹ ਇੰਟੈਲੀਜੈਂਟ ਏਜੰਸੀਆਂ ਜਿਹੜੀਆਂ ਨੇ ਹਿੰਦੁਸਤਾਨ ਦੀਆਂ, ਉਹਨਾਂ ਦੀ ਇੱਕ ਬੜੀ ਵੱਡੀ ਸਾਜ਼ਿਸ਼ ਹੈ ਔਰ ਬੜੇ ਤਰੀਕੇ ਦੇ ਨਾਲ, ਬੜੀ ਯੋਜਨਾ ਦੇ ਨਾਲ ਇਹਨਾਂ ਨੇ ਵੈਲ ਪਲਾਨ, ਵੈਲ ਆਰਗੇਨਾਈਜ਼ 1984 ਤੋਂ ਲੈ ਕੇ ਹੁਣ ਤੱਕ 34 ਸਾਲ ਦੇ ਵਿੱਚ ਬਾਰ-ਬਾਰ ਕਮੇਟੀਆਂ ਬਣਾ ਕੇ ਸਿੱਖ ਕੌਮ ਦਾ ਵਕਤ ਜ਼ਾਇਆ ਕੀਤਾ ਔਰ ਸਾਨੂੰ ਕੌਮ ਨੂੰ ਗੁੰਮਰਾਹ ਕਰਨ ਦੀ ਸਾਜ਼ਿਸ਼ ਰਚੀ ਜੀ। ਉਹਨਾਂ ਨੇ ਵਕਤ ਨੂੰ ਕਿਲ ਕੀਤਾ ਕਿ ਵਕਤ ਜਿਹੜਾ ਹੈ ਉਹ ਨਿਕਲਦਾ ਜਾਵੇ। ਅੱਜ 34 ਸਾਲ ਤੋਂ ਅਸੀਂ ਸਿਰਫ ਜਾਂਚ ਕਮੇਟੀ ਤੱਕ ਹੀ ਸੀਮਤ ਹਾਂ ਔਰ ਇਸ
मामले दे विच सुप्रीम कोर्ट का रोल बड़ा गंदा रहा है और सुप्रीम कोर्ट एक पार्टी है जिहड़ी लोकां नूं समझ आउणी चाहीदी है जी। जद कतलेआम हो रहा सी दिल्ली की सुप्रीम कोर्ट दे 4 छबेरे सिर्फ 30 किलोमीटर दे एरिया दे विच जजां दे घरां दे 4 छबेरे 30 किलोमीटर एरिया दे विच 3 दिन लाशां ਜਿਹੜੀਆਂ ਗਿਰੀਆਂ ਨੇ और जजां ने खुद देखिया ने जज चशमदीद गवाह ने जजां ने खुद इहदे कतलेआम नूं देखिया और दूरदर्शन से खून का बदला खून खुद सुनिया और देखिया जज जिहड़े ने उन्होंने धोखा किया उन्होंने अगे आके सुप्रीम कोर्ट के जजां ने सो मोटो एक्शन नहीं लिया इस तो इलावा सुप्रीम कोर्ट का रोल जिहड़ा वो ते बड़ा ही घटिया रहा वो इस करके रहा कि दिल्ली दे विच जिहड़ियां लाशां गिरीਆਂ सीगियां ਇਹ मामला 186 केसां नूं खोलण दा बड़ा छोटा जिहा मामला है जी। मैं हाई कोर्ट का एक जज ते 2 IPS अफीसर की एक टीम बना रहे ने भाई तुसी ये देखो कि ये जिहड़े 186 केस ने इन्हां नूं असीं खोलीए या ना खोलीए तुसी एक रिपोर्ट सानू दो आज सुप्रीम कोर्ट ने इतनी गल कही है जी बिल्कुल और इतनी गल कह के लोगों के विच खुशी की लहर फैल गई है कि देखो सुप्रीम कोर्ट ने SIT बना दी सुप्रीम कोर्ट ने कहा कि देखो इन्हां केसां दा की बनदा है फाइलां बंद होईयां ने ठीक ने या नहीं पर वड्डी गल की सी वड्डी गल नूं कितना छोटा कर दिता एक साजिश है इंटेलिजेंस एजेंसियां की बड़ी वड्डी साजिश है जिस मामले दे विच 5000 तो वध सिखां दा कतलेआम होया हजारां गुरुद्वारे साड़ दिते गए हजारां साहिब श्री गुरु ग्रंथ साहब अगन तेज कर दिते गए सैकड़े सिख औरतां की बेइज्जती की गई जी सिखां दियां अरबां खरबां रुपए की संपत्ति जला दी ते लुट ली गई ते सिखां दियां लाशां नूं दिल्ली के आस पास के जंगलों के विच और अरावली दियां पहाड़ियां के विच रात के अंधेरे दे विच पेट्रोल डीजल ते कैमिकल पा के बिना धार्मिक मर्यादा नूं पूरा कीते इन्होंने साड़ दिता दिल्ली पुलिस ने अपनी निगरानी के हेठ मामला तो इतना वड्डा है जी इतना वड्डा मामला हिंदुस्तान दियां इंटेलिजेंस एजेंसी ने बड़ी साजिश के नाल एक एप्लीकेशन लगती है उस एप्लीकेशन के उत्ते सुनवाई शुरू होती है उस एप्लीकेशन तो बाद एक फिर एक एप्लीकेशन लग जाती है एक सिलसिला 34 साल तो चलता आ रहा सिर्फ जांच करन दा सिर्फ इन्वेस्टिगेट करन दा जी स्पेशल इन्वेस्टिगेशन टीम की कर लेगी कि तुसी जी फाइल खोलो फाइल ते इन्होंने ऑर्डर किया है जिस तरह पहले बड़िया फाइलों के उत्ते इन्होंने बड़े बड़े फैसले कर दिते ने आ जड़ियां 186 फाइलों ने इन्हां ते कुछ नहीं होया एक मैसेज है इन्होंने देना शुरू किया इस करके इस तो पहला जस्टिस मिश्रा बैठे ने जस्टिस नानावती कमीशन बैठे ने जस्टिस जैन बैठे ने जस्टिस नरूला बैठे ने 15 तो वध कमेटियां बैठ गई ने एक साजिश फिर शुरू हुई है एक धोखा है और सुप्रीम कोर्ट के कलंक का टिक्का है कलंक है सुप्रीम कोर्ट के उत्ते बहुत वड्डा क्योंकि जजां दे घरां दे नजदीक लाशां गिरीਆਂ ने और जज चशमदीद गवाह ने जी बिल्कुल ਬੱਬਰ ਸਾਹਿਬ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਜਿੱਥੇ ਇੱਕ ਪਾਸੇ ਭਾਵੇਂ ਉਹ ਜੁਡੀਸ਼ਰੀ ਹੋਵੇ ਜਾਂ ਐਡਮਿਨਿਸਟ੍ਰੇਸ਼ਨ ਹੋਵੇ ਉਹਦੇ ਵੱਲੋਂ ਟਾਈਮ ਜਿਹੜਾ ਹੈਗਾ ਉਹ ਕਿਲ ਕੀਤਾ ਜਾ ਰਿਹਾ ਹੈ ਸਿੱਖ ਕੌਮ ਦੀ ਖੱਜਲ ਖੁਆਰੀ ਕੀਤੀ ਜਾ ਰਹੀ ਹੈ ਤਾਂ ਜਦੋਂ ਅਸੀਂ ਸਿੱਖ ਕੌਮ ਬਾਰੇ ਸੋਚਦੇ ਹਾਂ ਜਿਹੜੀ ਕਿ ਇਨਸਾਫ ਦੀ ਉਮੀਦ ਵੀ ਰੱਖਦੀ ਹੈ ਤੇ ਇਨਸਾਫ ਦੇ ਲਈ ਜੋ ਵੀ ਬਣਦਾ ਸਰਦਾ ਕਰ ਸਕਦੇ ਆ ਧਰਨੇ ਮੁਜ਼ਾਹਰਿਆਂ ਤੋਂ ਲੈ ਕੇ ਅਦਾਲਤਾਂ ਦੇ ਵਿੱਚ ਅਪੀਲਾਂ ਤੋਂ ਲੈ ਕੇ ਜਿੱਥੇ ਤੱਕ ਵੀ ਹੱਥ ਪੱਲਾ ਮਾਰਿਆ ਜਾ ਸਕਦਾ ਉਹ ਸਿੱਖ ਕੌਮ ਨੇ ਮਾਰਿਆ ਪਰ ਇਹਨਾਂ ਹਾਲਾਤਾਂ ਦੇ ਵਿੱਚ ਇਦਾਂ ਦੇ ਫੈਸਲੇ ਵਾਰ-ਵਾਰ SIT ਬਣਾਉਣ ਦੇ ਸੁਪਰੀਮ ਕੋਰਟ ਵੱਲੋਂ ਕੀਤਾ ਜਾਣਾ ਇਹ ਸਿੱਖ ਕੌਮ ਲਈ ਕੀ ਮਾਇਨੇ ਰੱਖਦਾ ਹੈ ਅੱਜ ਦੀ ਡੇਟ ਦੇ ਵਿੱਚ क्योंकि देखो जी सब तो वड्डी जिहड़ी गल है जिहड़ा रूलर है ना रूलर
जिन्होंने नारे लगाए थे हिंदू हिंदू भाई भाई, सिख कौम कहां से आई, सिखों का कतलेआम करवाया। जिन्होंने नारे लगाए थे कि कच्चा कड़ा से कृपान भेज देंगे पाकिस्तान, जिन्होंने नारे लगाए थे नीली पीली रहन नहीं देनी, सत श्री अकाल कह नहीं देनी, है वो वड्डा जेड़ा ग्रुप है हिंदुस्तान का रूलर, उन्होंने एक बड़ी वड्डी साजिश है और बड़ी वड्डी प्लानिंग है। कोई इंसाफ नहीं मिलना, कुछ नहीं मिलना जी। उसका कारण है इन्होंने कतलेआम अमरवीर जी करवाया सीगा अपनी निगरानी दे विच। उन्हां विच राजीव गांधी मारिया गया, भगत HKL भगत मारिया गया, मर गया, भजन लाल मर गया, अरुण नेहरू मर गया, दिल्ली का जो गवर्नर सी PG गवाई मर गया जी, दिल्ली का पुलिस कमिश्नर सुभाष चंद्र सिंह मर गया, हिंदुस्तान का गृह मंत्री सी नरसिम्हा राव वो मर गया। हुण सिर्फ 3 जिन्हां दे वड्डे नाम ने, बाकी ते हजारां ने, पर वड्डे जिन्हां ने कतलेआम ऑर्गेनाइज करवाया सी, जिन्हां ने कतलेआम करवाया सी अपनी निगरानी दे विच दिल्ली पुलिस के नाल मिल के जी, दिल्ली पुलिस के हर SHO नाल मिलके, ACP नाल मिलके, DCP नाल मिलके इन्हां ने जेड़ा कतलेआम करवाया सी, उन्हां जो हुण सिर्फ 3 बंदे बच गए ने जिन्हां नूं तुसीं कह सकदे हो जिंदा ने हाली। इन्हां विच जगदीश टाइटलर, सज्जन कुमार ते कमलनाथ। कुछ वक्त बाद इन्हां ने भी मर जाना है, क्योंकि इन्हां दी उम्र 70 साल दियां हो गईयां ने जी, 70 72 74 साल दे हो गए ने, और कितना 2-4 साल जी लेंगे, इन्होंने भी मर जाना है। फिर हुकूमत ने कहना है सिखा नूं किसको गिरफ्तार करें, मारने वाले तो मर गए हैं जी, कत्ल करवाने वाले तो मर गए हैं। ते एक सुप्रीम कोर्ट ने सिखा नाल इंसाफ नहीं किया। सुप्रीम कोर्ट नूं चाहिदा है वो सो मोटो एक्शन लेन, वो अपने आप एक्शन लेन और दिल्ली पुलिस के सारे किलर पुलिस ऑफिसर्स नूं अरेस्ट करन दे ऑर्डर करन। सुप्रीम कोर्ट नूं चाहिदा है वो वो सज्जन कुमार, टाइटलर ते कमलनाथ नूं अरेस्ट करन दे फौरन ऑर्डर करन जी, सुप्रीम कोर्ट नूं चाहिदा है वो एक वड्डा फैसला, एक वड्डा ऑर्डर करन जिन्हां ने सिखां ਦੀਆਂ ਲਾਸ਼ਾਂ ਨੂੰ ਰਾਤ ਦੇ ਅੰਧੇਰੇ ਵਿੱਚ ਟਰੱਕਾਂ ਦੇ ਵਿੱਚ ਭਰ ਕੇ ਅਰਾਵਲੀ ਦੀਆਂ ਪਹਾੜੀਆਂ ਦੇ ਵਿੱਚ ਲੈ ਜਾ ਕੇ ਪੈਟਰੋਲ ਡੀਜ਼ਲ ਪਾ ਕੇ ਸਾੜ ਦਿੱਤਾ। ਉਹਨਾਂ ਸਾਰਿਆਂ ਨੂੰ ਅਰੈਸਟ ਕੀਤਾ ਜਾਏ, ਜਿਨ੍ਹਾਂ ਨੇ ਗੁਰਦੁਆਰੇ ਸਾਰੇ ਉਹਨਾਂ ਨੂੰ ਅਰੈਸਟ ਕੀਤਾ ਜਾਏ। ਇਹ ਸੁਪਰੀਮ ਕੋਰਟ ਕੁਝ ਕਰ ਸਕਦੀ ਹੈ ਕਿ ਉਹ ਪੁਲਿਸ ਆਫੀਸਰਾਂ ਨੂੰ ਅਰੈਸਟ करे और भगत और टाइटलर, सज्जन कुमार और कमलनाथ की गिरफ्तारी फौरन उसकी ऑर्डर करे। इन्वेस्टिगेट करने वास्ते टीमां बनानियां, आप कहना जांच करो, 34 साल बाद जांच करो, 34 साल बाद फाइलों को खोलो, 34 साल बाद तुसी मुकदमे की कार्रवाई बनती है या नहीं बनती, इसके बारे जवाब दो। फिर भरावा इंसाफ जेडे उम्मीद ला के बैठे ने ना, वो अपने आप को धोखा दे रहे ने, पर सिख कौम नूं भी गुमराह कर रहे ने। ना जस्टिस मिलिया, ना मिलेगा, ना मिलने की उम्मीद है। और जे लोग उम्मीद ला के बैठे ने और सिख कौम का मजाक उड़ा रहे हैं, क्योंकि जस्टिस नहीं मिलेगा, बिल्कुल नहीं मिलेगा, क्योंकि कोई एविडेंस नहीं, कोई FIR नहीं, कोई इन्होंने अरेस्ट नहीं की, कोई इन्होंने बड़ा मुकदमा यूनियन ऑफ इंडिया के खिलाफ फाइल नहीं किया। एक साजिश है, एक साजिश है जी। एक एप्लीकेशन लगाई गई है कि तुसी बंद फाइल 186 हैगियां ने, इन्हों खोलो, इन्हों खोलो। ते सुप्रीम कोर्ट ने एक ऑर्डर कर दिता कि भाई इन्हों देखो खोलन के काबिल हैगियां ने फाइल या नहीं, इसकी रिपोर्ट सानू तो सुप्रीम कोर्ट ਨੂੰ सबमिट करो। इससे ना कौन ਦਾ कुछ नहीं होना भरावा जी। बिल्कुल ਬੱਬਰ ਸਾਹਿਬ, ਜਿਵੇਂ ਤੁਸੀਂ ਦੱਸ ਰਹੇ ਹੋ ਕਿ ਜਿਹੜੀ ਜਾਂਚ ਹੈ ਉਹਦੇ ਤੇ ਹੀ ਜਿਹੜੇ 34 ਸਾਲ ਨੇ ਉਹ ਲੰਘਾ ਦਿੱਤੇ ਗਏ ਆ
ਤੇ ਜਿਹੜੀ ਖੱਜਲ ਖੁਆਰੀ ਹੈ ਉਹੀ ਕੀਤੀ ਜਾ ਰਹੀ ਹੈ। ਪਰ ਜਦੋਂ ਅਸੀਂ ਸਿੱਖ ਕੌਮ ਵੱਲ ਨਜ਼ਰ ਮਾਰਦੇ ਹਾਂ ਜਾਂ ਸਾਡੇ ਲੀਡਰਾਂ ਵੱਲ ਨਜ਼ਰ ਮਾਰਦੇ ਹਾਂ, ਖਾਸ ਤੌਰ 'ਤੇ ਜਦੋਂ ਕੋਈ ਇੱਦਾਂ ਦਾ ਫੈਸਲਾ ਜਾਂ ਆਦੇਸ਼ ਸੁਪਰੀਮ ਕੋਰਟ ਵੱਲੋਂ ਕੀਤਾ ਜਾਂਦਾ ਜਾਂ ਸਰਕਾਰ ਵੱਲੋਂ ਕੀਤਾ ਜਾਂਦਾ, ਤਾਂ ਜਿਵੇਂ ਇਹ ਵੀ SIT ਬਣਾਉਣ ਦਾ ਜਿਹੜਾ ਐਲਾਨ ਕੀਤਾ ਗਿਆ ਸੁਪਰੀਮ ਕੋਰਟ ਵੱਲੋਂ, ਇਹਦੇ ਤੋਂ ਬਾਅਦ ਜਿਹੜੇ ਰਿਐਕਸ਼ਨਸ ਦੇਖਣ ਨੂੰ ਮਿਲੇ ਆ ਖਾਸ ਤੌਰ 'ਤੇ ਸਿੱਖਾਂ ਵੱਲੋਂ, ਉਹ ਬੜੇ ਹੈਰਾਨੀਜਨਕ ਨੇ। ਜਿਵੇਂ ਤੁਸੀਂ ਦੱਸਿਆ ਕਿ ਇਨਸਾਫ ਨਾ ਮਿਲਿਆ ਤੇ ਨਾ ਹੀ ਮਿਲਣ ਦੀ ਉਮੀਦ ਹੈ, ਪਰ ਫਿਰ ਵੀ ਭਾਵੇਂ ਉਹ ਸੁਖਬੀਰ ਸਿੰਘ ਬਾਦਲ ਹੋਣ ਜਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹੋਣ ਮਨਜੀਤ ਸਿੰਘ ਜੀਕੇ ਜਾਂ ਹੋਰ ਲੀਡਰਾਂ ਦੇ ਨਾਮ ਨੇ ਜਿਹੜੇ ਉਹ ਇਸ ਲਿਸਟ ਦੇ ਵਿੱਚ ਸ਼ੁਮਾਰ ਨੇ, ਜਿਨ੍ਹਾਂ ਵੱਲੋਂ ਸੁਪਰੀਮ ਕੋਰਟ ਦੇ ਇਸ ਮੂਵ ਨੂੰ, ਇਸ ਕਦਮ ਨੂੰ ਵੈਲਕਮ ਕੀਤਾ ਜਾਂਦਾ ਹੈ ਤੇ ਇਹ ਆਸ ਜਤਾਈ ਜਾਂਦੀ ਹੈ ਵੀ ਇਸ ਫੈਸਲੇ ਦੇ ਨਾਲ, ਇਸ ਕਦਮ ਦੇ ਨਾਲ ਅਸੀਂ ਇਨਸਾਫ ਦੇ ਵੱਲ ਨੂੰ ਇੱਕ ਕਦਮ ਹੋਰ ਪੁੱਟਿਆ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? कमलवीर जी, मैं अखबार पढ़ के और चैनलों से देख के मैनू अपने आप से बड़ी शर्म आती है। मैं बहुत खुद ही शर्मिंदा हो रहा सीगा इन्हां दे बयान ते स्टेटमेंट सुन के, क्योंकि सारा काम तुहानू फिर मैं कहदा इंटैलीजेंट एजेंसियां दा फॉलो अप है। कोई दिल्ली गुरुद्वारा कमेटी नू फॉलो अप करदा है जी, कोई श्रोमणी कमेटी नू करदा है, कोई RSS के थ्रू फॉलो अप होता है, कोई BJP के थ्रू फॉलो अप होता है, कोई पुलिस अफसरों के थ्रू फॉलो अप होता है। स्ट्रैटजी बनाती है गवर्नमेंट, और इंटैलीजेंट एजेंसियां जड़ियां ने इहदे काम करदियां ने, उन्होंने फौरन इन्हां लीडरां के स्टेटमेंट लैके चैनलों से बड़ी तेजी दे नाल फ्लैश करते हैं और मीडिया के वड्डियां वड्डियां खबरां छापते हैं। देखो, सिखां च खुशी की लहर फैल गई जी। हुण कितने झल्ले ने ये बंदे, कितने निकम्मे ने ये बंदे, कितने सिख कौम के नाल गद्दारी करने वाले बंदे ने, तुसीं इत्थों अंदाजा ला लो। हजारा गुरु ग्रंथ साहब सड़े से 182 फैलां की इन्वेस्टिगेशन टीम जिहड़ी दसेगी कि फैलां खुलनियां ने या नहीं। इन्हां नूं बड़ी खुशी फैल गई है, इन्हां दे मन बड़े खुश हो गए ने, इन्हां नूं बड़ी उम्मीद हो गई है कि सानू इंसाफ मिलेगा। मैनू ते इन्हां दी समझ ते तरस आउंदा, तरस नहीं आउंदा, नाल ही मैनू लगदा है कि ये बेचारे अपनी ड्यूटी निभा रहे ने और अपने वेस्टेड इंटरेस्ट से खड़े ने, क्योंकि इन्हां नूं राजनीति करनी है, इन्हां नूं अपने फायदे लेने ने, इन्हां नूं गवर्नमेंट नाल मिल के चलना है, इन्हां ने गवर्नमेंट के दरबार विच जाके की हजूरी करनी है और अपने आप नूं दसना है कि असीं तुहाडे कितने वफादार हां, कितने तुहाडे शुभ चिंतक हां, असीं सरकार दे नाल कितनी सहयोग कर रहे हां और असीं सरकार दे हर कदम दा स्वागत करदे हां जी। मैं इत्थे गल कहांगा, ये लीडरशिप है। जे गुरुद्वारे सड़ गए, हजारां औरतां दी बेइज्जती हो गई, गुरु ग्रंथ साहब सड़ गए, सिखां दीयां लाशां नूं ट्रकां दे विच रात दे अंधेरे दे विच भर भर के अरावली दीयां पहाड़ियां च लैके फूक दित्ता पेट्रोल नाल, बिना धार्मिक मर्यादा दे। 180 फैलां दी जांच करन वास्ते एक कमेटी बनी है, इन्हां नूं खुशी दी लहर फैल गई है। इत्थों तुसीं अंदाजा लगा लो आ कौम दे कितने शुभ चिंतक ने, ए गुरु घर दे कितने शुभ चिंतक ने, ए गुरु साहब ने कितना प्यार करते ने, ए गुरु घर ने कितना प्यार करते ने, ए इत्थों तुसीं अंदाजा लगा सकते जी। ਬੱਬਰ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਜਿਹੜੇ ਸਾਡੇ ਲੀਡਰ ਹੈਗੇ ਆ ਉਹਨਾਂ ਦਾ ਵੀ ਜਿਹੜਾ ਵਰਤਾਰਾ ਹੈਗਾ ਉਹ ਜਿਹੜੀ ਸਰਕਾਰ ਹੈ ਉਹਦੇ ਨਾਲ ਮਿਲ ਕੇ ਚੱਲਣ ਵਾਲਾ ਨਜ਼ਰ ਆਉਂਦਾ ਹੈ ਤੇ ਸਰਕਾਰ ਵੱਲੋਂ ਜਿਵੇਂ ਦੀ ਪ੍ਰੈਜੈਂਟੇਸ਼ਨ ਇਹ ਕੀਤੀ ਜਾ ਰਹੀ ਹੈ ਮੀਡੀਆ ਦੇ ਥਰੂ ਤੇ ਓਵਰਆਲ ਕਿ ਇਸ ਕਦਮ ਦੇ ਨਾਲ ਅਸੀਂ ਇੱਕ ਕਦਮ ਇਨਸਾਫ ਦੇ ਵੱਲ ਨੂੰ ਵੀ ਵਧੇ ਹਾਂ ਤੇ ਨਾਲ ਹੀ ਮੀਡੀਆ ਵੱਲੋਂ ਵੀ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਸਿੱਖ ਜਿਹੜੇ ਹੈਗੇ ਆ ਉਹ ਇਸ ਕਦਮ ਨੂੰ ਲੈ ਕੇ ਖੁਸ਼ ਵੀ ਨੇ। ਸੋ ਇੱਦਾਂ ਦੇ ਹਾਲਾਤਾਂ ਦੇ ਵਿੱਚ ਤੁਸੀਂ ਕੀ ਸਮਝਦੇ ਹੋ ਕਿ ਇਹਦੇ ਪਿੱਛੇ ਕਾਰਨ ਕੀ ਨੇ ਕਿ ਜਿਹੜੀ ਇੱਦਾਂ ਦੀ ਇਮੇਜ ਹੈ ਉਹ ਪੋਰਟਰੇ ਕੀਤੀ ਜਾ ਰਹੀ ਹੈ, ਜਦ ਕਿ ਜਿਹੜੀ ਰਿਐਲਿਟੀ ਹੈਗੀ ਹੈ, ਸਿਚੁਏਸ਼ਨ ਹੈ, ਉਹ ਜਿਉਂ ਦੀ ਤਿਉਂ ਬਰਕਰਾਰ ਹੈ, ਇੱਕ ਵੀ ਕਦਮ ਕਿਸੇ ਵੀ ਪਾਸੇ ਨੂੰ ਨਹੀਂ ਪੁੱਟਿਆ ਗਿਆ। ਦੇਖੋ, ਮੈਂ ਤੁਹਾਨੂੰ ਫਿਰ ਇੱਕ ਗੱਲ ਕਹਿਣਾ ਚਾਹਨਾ ਅਮਰਵੀਰ ਜੀ, ਗੌਰਮੈਂਟ ਜਿਹੜੀ ਹੈ
ਜਿਨ੍ਹਾਂ ਦੇ ਦਿਮਾਗ ਦੇ ਵਿੱਚ ਹਿੰਦੂ ਰਾਜ ਦੀ ਗੱਲ ਹੈ, ਜਿਹੜੇ ਹਿੰਦੁਸਤਾਨ ਵਿੱਚ ਰਹਿਣ ਵਾਲੇ ਸਾਰਿਆਂ ਨੂੰ ਹਿੰਦੂ ਕਹਿੰਦੇ ਆ, ਜਿਨ੍ਹਾਂ ਦੇ ਦਿਮਾਗ ਵਿੱਚ ਕੁਝ ਹੋਰ ਵਸਿਆ ਹੋਇਆ, ਜਿਨ੍ਹਾਂ ਦੇ ਦਿਮਾਗ ਹਿੰਦੂ ਭਾਈ ਭਾਈ ਵਸਿਆ ਹੋਇਆ, ਜਿਨ੍ਹਾਂ ਦੇ ਦਿਮਾਗ ਵਿੱਚ ਸਿੱਖਾਂ ਦੇ ਬਾਰੇ ਨਫ਼ਰਤ ਹੈ, ਉਹ ਬੜੀ ਤਰੀਕੇ ਦੇ ਨਾਲ ਅੱਜ ਦੀ ਲੀਡਰਸ਼ਿਪ ਨੂੰ ਫੋਲੋ ਕਰਦੇ ਨੇ। ਪਰ ਮੈਂ ਇੱਕ ਗੱਲ ਤੇ ਜ਼ਰੂਰ ਕਹਾਂਗਾ ਤੁਹਾਡੇ ਮੰਚ ਤੇ ਕਿ ਆਮ ਹਿੰਦੁਸਤਾਨ ਦੇ ਸਿੱਖਾਂ ਦੇ ਘਰਾਂ ਦੇ ਵਿੱਚ ਆਪਣੇ ਲੀਡਰਾਂ ਦੇ ਬਾਰੇ ਬੜੀ ਨਫ਼ਰਤ ਹੈ ਜੀ, ਬੜਾ ਗੁੱਸਾ ਹੈ। ਹਰ ਸਿੱਖ ਨੂੰ ਇੱਕ ਬਹੁਤ ਵੱਡੀ ਤਕਲੀਫ ਹੈ ਕਿ ਸਾਡੀ ਇਨਸਲਟ ਹੋਈ ਹੈ, ਸਾਡੀ ਬੇਇੱਜ਼ਤੀ ਹੋਈ ਹੈ, ਸਾਡੇ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜਲਾਏ ਗਏ ਨੇ, ਸਾਡੇ ਗੁਰਦੁਆਰੇ ਤੋੜੇ ਗਏ, ਲੁੱਟੇ ਗਏ, ਸਾੜੇ ਗਏ ਨੇ, ਸਾਡੀਆਂ ਧੀਆਂ ਭੈਣਾਂ ਦੀ ਸਾਰੇ ਬਾਜ਼ਾਰ ਬੇਇੱਜ਼ਤੀ ਕੀਤੀ ਗਈ ਹੈ। ਇਹ ਹਿੰਦੁਸਤਾਨ ਦੇ ਰਹਿਣ ਵਾਲੇ ਹਰ ਸਿੱਖ ਦੇ ਘਰ ਇੱਕ ਬੜੀ ਵੱਡੀ ਬਹੁਤ ਵੱਡੀ ਚੀਜ਼ ਹੈ, ਬਹੁਤ ਵੱਡਾ ਤਕਲੀਫ ਹੈ, ਬਹੁਤ ਦੁੱਖ ਮਹਿਸੂਸ ਕਰਦੇ ਨੇ। ਪਰ ਜਿਨ੍ਹਾਂ ਦੇ ਕੋਲ ਮੰਚ ਨੇ, ਜਿਨ੍ਹਾਂ ਦੇ ਕੋਲ ਪਲੇਟਫਾਰਮ ਨੇ ਜੀ, ਜਿਨ੍ਹਾਂ ਦੇ ਕੋਲ ਸਟੇਜਾਂ ਨੇ, ਜਿਨ੍ਹਾਂ ਦੇ ਨਾਂ ਦੇ ਨਾਲ ਲਿਖਿਆ ਹੈ ਗੁਰਦੁਆਰੇ ਦਾ ਪ੍ਰਧਾਨ ਹੈ, ਸੈਕਟਰੀ ਹੈ, ਅਕਾਲੀ ਦਲ ਦਾ ਪ੍ਰਧਾਨ ਹੈ, ਸੈਕਟਰੀ ਹੈ, ਉਹਨਾਂ ਦੀ ਸਾਂਝ ਹੈ ਰੂਲਰ ਨਾਲ, RSS ਨਾਲ, BJP ਨਾਲ, ਹਕੂਮਤ ਨਾਲ, ਤੇ ਉਹਨਾਂ ਨੇ ਹਕੂਮਤ ਨੂੰ ਖੁਸ਼ ਕਰਨ ਵਾਸਤੇ ਔਰ ਆਪਣੇ ਵੈਸਟਡ ਇੰਟਰਸਟ ਵਾਸਤੇ ਉਹ ਜੀ ਹਜ਼ੂਰੀ ਕਰ ਰਹੇ ਨੇ और उससे एक मैसेज देते ने कि देखो हमने सिखों को शांत कर रखा है जी, देखो हमने सिखों के अंदर इस मामले को दबाने का पूरा पूरा प्रयास कर रहे हैं, हम आपके साथ हैं जी, अपने इंटरेस्ट करके, अपने वेस्टेड इंटरेस्ट करके। पावर हंगरी ने जी मौजूदा लीडरशिप है, पावर हंगरी है, मनी हंगरी है, ਇਹਨਾਂ ਨੂੰ ਪਾਵਰ ਚਾਹੀਦੀ ਹੈ, ਇਹਨਾਂ ਨੂੰ ਪੈਸਾ ਚਾਹੀਦਾ ਹੈ, ਇਹਨਾਂ ਨੂੰ ਰੁਤਬਾ ਚਾਹੀਦਾ ਹੈ, ਕਿਉਂਕਿ ਇਹਨਾਂ ਕੋਲ ਕੋਈ ਮੰਚ ਤੇ ਹੈ ਨਹੀਂ। ਤੇ BJP ਨਾਲ ਸਾਂਝ ਕਰਕੇ ਔਰ ਰੂਲਰ ਦੇ ਨਾਲ ਸਾਂਝ ਕਰਕੇ ਕੁਝ ਲੀਡਰੀ ਮਿਲ ਜਾਏਗੀ, ਕੁਝ ਤਾਕਤ ਮਿਲ ਜਾਏਗੀ, ਕੁਝ ਸਲੂਟ ਪੈ ਜਾਣਗੇ, ਕੁਝ ਸਿਕਿਉਰਿਟੀ ਮਿਲ ਜਾਏਗੀ ਜੀ। ਇਦਾਂ ਦਾ ਇਹਨਾਂ ਦਾ ਇੱਕ ਇੰਟਰਸਟ ਹੈ, ਪਰ ਇਹ ਕੌਮ ਨਾਲ ਧੋਖਾ ਹੈ, ਕੌਮ ਨਾਲ ਗद्दारी है। और सुप्रीम कोर्ट ने भी कोई चंगा फैसला नहीं किया, सुप्रीम कोर्ट पे भी दाग है और सुप्रीम कोर्ट के जज भी एक्यूज ने, क्योंकि उन्होंने कत्लेआम खुद देखा, लाशा खुद देखिया ने, मारन वाले ने खुद देखा और उन्होंने सामने आके कोई विटनेस नहीं दी, कोई गवाही नहीं दी। यह हिंदुस्तान की सुप्रीम कोर्ट से कलंक का काला टिक्का है जी। ਬਿਲਕੁਲ ਬੱਬਰ ਸਾਹਿਬ, ਅੰਤ ਦੇ ਵਿੱਚ ਇੱਕ ਸਵਾਲ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੂੰਗਾ ਵੀ ਇਹਨਾਂ ਹਾਲਾਤਾਂ ਦੇ ਵਿੱਚ ਜਿੱਦਾਂ ਦੀ ਸਿਚੁਏਸ਼ਨ ਬਣੀ ਹੋਈ ਹੈ, ਤੁਸੀਂ ਬਿਆਨ ਕਰ ਰਹੇ ਹੋ, ਓਬਵੀਅਸਲੀ ਜਦੋਂ ਕਿਸੇ ਨੂੰ ਦੱਬਿਆ ਜਾਂਦਾ ਹੈ, ਜਦੋਂ ਸਿੱਖ ਕੌਮ ਨੂੰ ਦੱਬਿਆ ਜਾ ਰਿਹਾ ਹੈ ਸਿਸਟਮ ਦੇ ਵੱਲੋਂ, ਤਾਂ ਕਿਤੇ ਨਾ ਕਿਤੇ ਜਿਹੜੀ ਰਿਵੋਲਟ ਦੀ ਆਵਾਜ਼ ਹੈ, ਵਿਰੋਧ ਦੀ ਆਵਾਜ਼ ਹੈ, ਉਹ ਉੱਠਦੀ ਹੈ ਤੇ ਕਈ ਵਾਰ ਉਹ ਫਿਰ ਜਿਹੜਾ ਵਾਇਲੈਂਟ ਰੂਪ ਹੈ ਉਹ ਵੀ ਅਖਤਿਆਰ ਕਰ ਲੈਂਦੀ ਹੈ। ਤੇ ਜੇ ਉੱਦਾਂ ਦੀ ਕਿਸੇ ਸਿਚੁਏਸ਼ਨ ਦੇ ਵਿੱਚ ਕੀ ਸਰਕਾਰ ਨੂੰ ਜ਼ਿੰਮੇਵਾਰ ਮੰਨਿਆ ਜਾਊਗਾ ਜਾਂ ਜਿਹੜੇ ਬੰਦੇ ਹੁੰਦੇ ਆ, ਇਨਵੋਲਵ ਹੁੰਦੇ ਆ, ਉਹਨਾਂ ਨੂੰ ਜ਼ਿੰਮੇਵਾਰ ਮੰਨਿਆ ਜਾਊਗਾ? ਅਖੀਰਲੇ 2 ਮਿੰਟਾਂ ਦੇ ਵਿੱਚ। ਅਮਰਵੀਰ ਜੀ, ਤੁਸੀਂ ਸੀਨੀਅਰ ਜਰਨਲਿਸਟ ਹੋ, ਤੁਹਾਨੂੰ ਇਸ ਗੱਲ ਦਾ ਬਿਲਕੁਲ ਚੰਗੀ ਤਰ੍ਹਾਂ ਪਤਾ ਹੈ। ਹਕੂਮਤ ਚਾਹੇ ਤੇ ਸਭ ਕੁਝ ਪੋਸੀਬਲ ਹੈ और हुकूमत चाहे तो एक अर्जेंट रिट पटिशन फाइल कर सकती है सुप्रीम कोर्ट तो विच और सुप्रीम कोर्ट ऑर्डर करके और किलर नु अरेस्ट करन दे ऑर्डर दे सकती है द बेसिस ऑफ रिकॉर्ड जी और सो मोटो एक्शन ले सकती है। हुकूमत दे विच एक सोच है, तुसी उस नु समझन दी कोशिश करो, चाहे वो कांग्रेस दे लीडर ने चाहे वो बीजेपी दे लीडर ने, उन्होंने 84 नु एक इस तरह देखा है कि ਅਸੀਂ ਸਿੱਖ ਹੁਣ ਸਿੱਧੇ ਹੋ ਗਏ ਨੇ, ਇਹਨਾਂ ਨੂੰ ਕੁੱਟ ਪਈ ਹੈ ਤੇ ਬੰਦੇ ਦੇ ਪੁੱਤਰ ਬਣ ਗਏ ਨੇ। ਇਹ ਬੜੇ ਉਛਲਦੇ ਸੀ, ਪਿੰਡਰਾਂਵਾਲਾ, ਧਰਮਯੁੱਧ, खालिस्तान, हम बकरी कौम है, हमें ज्यादा अधिकार दिए जाए, अनंतपुर साहब का मता, ये सारियां और बड़े फन्ने खा बनते सी। साडा इतिहास बहुत बड़ा है, असी बड़े बड़िया कुर्बानियां कीतियां ने, असी हिंदुआनियां नूं छुड़ा के लेके आउंदे रहे हां। इन्हां नूं बंदे दा पुत्तर बना दिता 84 दे विच।
ਇਹਨਾਂ ਨੂੰ ਸੜਕਾਂ ਦੇ ਉੱਤੇ ਪੈਟਰੋਲ ਪਾ ਕੇ, ਟਾਇਰ ਪਾ ਕੇ, ਅੱਗ ਲਗਾ ਕੇ ਜਿੰਦਾ ਸਾੜਿਆ। ਆ ਗੁਰਦੁਆਰੇ ਸਾੜ ਦਿੱਤੇ, ਗੁਰੂ ਗ੍ਰੰਥ ਸਾਹਿਬ ਸਾੜ ਦਿੱਤੇ। ਇਹਨਾਂ ਨੇ ਕਰ ਕੀ ਲਿਆ? ਇਹ ਕੀ ਕਰ ਸਕੇ ਨੇ? ਅਸੀਂ ਇਹਨਾਂ ਦਾ ਤਬਾਹ ਕਰਕੇ ਰੱਖ ਦਿੱਤੀ ਹੈ ਸਾਰੀ ਕੌਮ। ਇਹਨਾਂ ਨੇ ਸਾਡਾ ਕੀ ਵਿਗਾੜ ਲਿਆ? ਇਹ ਸਾਡਾ ਕੁਛ ਨਹੀਂ ਕਰ ਸਕੇ, ਕਿਉਂਕਿ ਇਹ ਕੋਈ ਬਹਾਦਰ ਨਹੀਂ ਹੈ। ਇਹ ਹੁਣ ਆਪਣੀ ਔਕਾਤ ਤੇ ਆ ਗਏ ਨੇ। ਇਹ ਵਿਵਹਾਰਿਕ ਗੱਲਾਂ ਨੇ ਸਰਦਾਰ ਸਾਹਿਬ, ਇਹ ਵਿਵਹਾਰਿਕ ਗੱਲਾਂ ਨੇ, ਜਿਹੜੀਆਂ ਆਮ ਗੱਲਾਂ ਚੱਲਦੀਆਂ ਨੇ ਕਿ ਸਿੱਖਾਂ ਨੂੰ ਹੁਣ ਬੰਦੇ ਦੇ ਪੁੱਤਰ ਬਣ ਗਏ ਨੇ। ਹੁਣ ਲੰਗਰ ਥਾਂ ਤੇ ਲੰਗਰ ਲਾਉਂਦੇ ਨੇ, ਹੁਣ ਬੜੇ ਲੰਗਰ ਲਾਉਣ ਲੱਗ ਪਏ ਨੇ। ਹੁਣ ਵਿਚਾਰੇ ਦਾਨ ਪੁੱਤਰ ਬਣ ਗਏ ਨੇ। ਸਾਡੀ ਇਮੇਜ ਖਰੀ ਕਰ ਦਿੱਤੀ ਹੈ ਸਾਡੀ ਲੀਡਰਸ਼ਿਪ ਨੇ ਤੇ ਹਕੂਮਤ ਨੇ। ਚਾਹੇ बीजेपी है चाहे कांग्रेस है, इस मुद्दे ते दोनों एक ने। जी ਬੱਬਰ ਸਾਹਿਬ, ਤੁਹਾਡਾ ਬਹੁਤ-ਬਹੁਤ ਧੰਨਵਾਦ। ਇਹ ਸਾਰੇ ਇਸ਼ੂ ਦੇ ਉੱਪਰ ਤੁਸੀਂ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ ਜੀ। ਧੰਨਵਾਦ ਤੁਹਾਡਾ ਬਹੁਤ-ਬਹੁਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਜਾਂਦੇ ਅਸੀਂ ਤੁਹਾਡੇ ਚਰਨਾਂ ਦੇ ਵਿੱਚ ਵੀ ਬੇਨਤੀ ਕਰਦੇ ਹਾਂ ਕਿ TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੇਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th Avenue, Long Island City, New York 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।